ਇਹ ਦੇਖੋ ਜਨਾਬ। ਤੇ ਹੁਣ ਕੁੱਤਿਆਂ ਦਾ ਡੇਰਾ ਇੱਥੇ ਲੱਗਾ, ਜਿੱਥੇ ਕਦੀ ਮੁਸਾਫਰ ਰਾਤਾਂ ਗੁਜ਼ਾਰਦੇ ਸਨ। ਕਿ ਇਹ ਸਰਾਂ ਜਿਹੜੀ ਬਣੀ ਸੀ ਇਹ ਉਦੋਂ ਇੱਧਰੋਂ ਨਾਰਵਾਲ ਵਾਲੀ ਸਾਈਡ ਵੱਲੋਂ ਸਿੱਖ ਜੇ ਆਏ ਹਨ ਅਤੇ ਉਹਨਾਂ ਇੱਥੇ ਪਹੁੰਚੇ ਨੇ ਅਤੇ ਰਾਤ ਪੈ ਗਈ ਉਹਨਾਂ ਨੂੰ ਰਾਤ ਪੈਣ ਦੀ ਦੇਰ ਹੈ। ਅਤੇ ਇਹ ਸਿੱਖਾਂ ਕੋਲ ਗਏ ਨੇ ਕਿ ਸਾਨੂੰ ਰਾਤ ਰੱਖੋ, ਉਹ ਕਿਸੇ ਸਿੱਖ ਨੇ ਉਹਨਾਂ ਨੂੰ ਰਾਤ ਰੱਖਿਆ। ਲਓ ਜੀ ਦੋਸਤੋ, ਇੱਕ ਸਮਾਧ ਨਜ਼ਰ ਆਈ ਹੈ ਆਪਣੇ ਦੌਰ ਦੀ, ਬਹੁਤ ਹੀ ਖੂਬਸੂਰਤ ਔਰ ਵਧੀਆ ਸਮਾਧ, ਲੇਕਿਨ ਵਿੱਚ ਹੁਣ ਇੱਕ ਟੋਕਾ ਲੱਗਾ ਹੈ। ਧਰਮਸ਼ਾਲਾ ਵਸਰਾਏ ਸਰਦਾਰ ਬਘੇਲ ਸਿੰਘ ਸਾਹਿਬ ਬਹਾਦਰ। ਲਓ ਜੀ ਦੋਸਤੋ, ਇੱਕ ਸਮਾਧ ਨਜ਼ਰ ਆਈ ਹੈ ਆਪਣੇ ਦੌਰ ਦੀ, ਬਹੁਤ ਹੀ ਖੂਬਸੂਰਤ ਔਰ ਵਧੀਆ ਸਮਾਧ। ਦੂਸਰੀ ਹੈ ਇਹ ਕਿਸੇ ਹੋਰ ਦੀ ਪ੍ਰਾਪਰਟੀ ਤੇ ਉੱਤੇ ਲਿਖਿਆ ਜੀ ਪੰਡਤ ਲਕਸ਼ਮਣ ਦਾਸ ਵਲਦ ਘਸੀਟਾ। ਖੱਤਰੀਆਂ ਦੀਆਂ ਦੁਕਾਨਾਂ ਵੀ ਹੈ ਸਨ, ਸਾਡੇ ਵਾਲ ਸਾਹਿਬ ਦੱਸਦੇ ਹਨ ਖੱਤਰੀਆਂ ਦੀਆਂ ਦੁਕਾਨਾਂ ਵੀ ਸਨ। ਦੋਸਤੋ, ਇਹ ਬਿਲਡਿੰਗ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਹੈ, ਇਹ 1893 ਵਿੱਚ ਸਰਾਏ ਬਣਾਈ ਗਈ ਸੀ, ਯਾਨੀ ਕਿ ਇੱਥੋਂ ਦੇ ਕਾਫਲੇ ਗੁਜ਼ਰਦੇ ਸਨ ਤਾਜਰ, ਅਤੇ ਆਪਣੇ ਜਾਨਵਰਾਂ ਨੂੰ ਇੱਥੇ ਸਾਹ ਦਵਾਉਂਦੇ ਸਨ, ਰਾਤਾਂ ਰਹਿੰਦੇ ਸਨ। ਇਹ ਪਿੱਛੇ ਸਮਾਧ ਹੈਗੀ ਹੈ, ਅਤੇ ਵੀਡੀਓ ਸਾਰੀ ਦੇਖਿਓ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿੱਡੀ ਸ਼ਾਹਕਾਰ ਬਿਲਡਿੰਗ ਅੱਜ ਕੇ ਸਾਲ 'ਚ ਵਿੱਚ ਜਾਨਵਰ ਨੇ। ਅਤੇ ਚੈਨਲ ਨੂੰ ਸਬਸਕ੍ਰਾइब ਕਰ ਲਓ। अस्सलाम वालेकुम दोस्तों, मैं औरंगजेब बेग और एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਇਸ ਵੇਲੇ ਤੁਸੀਂ ਇਹ ਦੇਖ ਰਹੇ ਹੋ, ਇਹ ਹੈਗੀ ਸਰਾਏ। ਇਹ ਬਣੀ ਹੈ 1893 ਦੀ। ਮੈਂ ਤੁਹਾਨੂੰ ਪੜ੍ਹ ਕੇ ਦਿਖਾਉਣਾ, ਇਹਦੀ ਨੰਬਰ ਪਲੇਟ ਅੱਜ ਵੀ ਲੱਗੀ ਹੈ। ਧਰਮਸ਼ਾਲਾ ਵਸਰਾਏ ਸਰਦਾਰ ਬਘੇਲ ਸਿੰਘ ਸਾਹਿਬ ਬਹਾਦਰ, ਮੌਂਟਗੋਮਰੀ ਸਰਾਏ ਐਂਡ ਧਰਮਸ਼ਾਲਾ 1893। ਇਹ ਬਹੁਤ ਹੀ ਜ਼ਬਰਦਸਤ ਸਰਾਏ ਆਪਣੇ ਦੌਰ ਦੀ ਬਣੀ ਸੀ, ਲੇਕਿਨ ਹੁਣ ਇਹਦੀ ਹਾਲਤ ਬਿਲਕੁਲ ਖਸਤਾ ਵਾਲੀ ਹੋ ਚੁੱਕੀ ਹੈ, ਗੰਦਗੀ ਦੇ ਢੇਰ। ਲੇਕਿਨ ਇਹ ਬਿਲਡਿੰਗ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਜਿਸ ਤਰ੍ਹਾਂ ਬਣਾਈ ਗਈ ਸੀ। ਤੇ ਇਹਦੇ ਵਿੱਚ ਪਿੱਛੇ ਇੱਕ ਸਮਾਧ ਵੀ ਬਣੀ ਹੈ। ਇਹ 2 ਮੰਜ਼ਲਾ ਸਰਾਏ ਸੀ, ਜਿਹਦੇ ਉੱਤੇ ਜਿਹੜਾ ਨਾ ਉਹ ਅੱਜ ਵੀ ਕਮਰੇ ਮੌਜੂਦ ਨੇ। ਓਰੀਜਨਲ ਤਖਤੀ ਲੱਗੀ ਹੈ ਔਰ ਇਹ ਹੈਗਾ ਵਡਾਲਾ ਸੰਧਵਾ, ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪਿੰਡ ਹੈਗਾ, ਬੜਾ ਵੱਡਾ ਕਸਬਾ ਹੁੰਦਾ ਸੀ। ਤੇ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਹੀ ਪੁਰਾਣੀ ਇਮਾਰਤ ਰਹਿ ਗਈ ਹੈ, ਜਿਹੜੀ ਕਿ ਸਰਦਾਰ ਬਘੇਲ ਸਿੰਘ ਹੋਰਾਂ ਨੇ ਬਣਾਈ ਸੀ, ਤਾਂ ਕਿ ਜਦੋਂ ਕਾਫਲੇ ਤਾਜਰ ਆਪਣਾ ਅਨਾਜ ਲੈ ਕੇ ਇੱਥੋਂ ਦੀ ਗੁਜ਼ਰਦੇ ਸਨ ਤੇ ਇੱਥੇ ਰਸਤੇ ਦੇ ਵਿੱਚ ਫਿਰ ਯਾਨੀ ਜੰਮੂ ਜਾਣਾ ਹੁੰਦਾ ਸੀ ਜਾਂ ਸਿਆਲਕੋਟ ਜਾਣਾ ਹੁੰਦਾ ਸੀ, ਤੇ ਉਹ ਫਿਰ ਇੱਥੇ ਰਸਤੇ 'ਚ ਸਟੇ ਕਰ ਦਿੰਦੇ ਸਨ। ਤੇ ਉਹਨਾਂ ਦੇ ਘੋੜਿਆਂ ਵਾਸਤੇ, ਉਹਨਾਂ ਦੇ ਰਹਿਣ ਸਹਿਣ ਵਾਸਤੇ ਕਮਰੇ ਔਰ ਸਰਾਏ ਬਣਾਈ ਗਈ ਸੀ। ਤੇ ਚਲੋ ਤੁਹਾਨੂੰ ਦਿਖਾ ਲੈਂਦੇ ਬਾਕੀ ਹਿੱਸੇ ਵੀ ਕਿ ਅੱਜ ਕੇ ਸਾਲ ਦੇ ਵਿੱਚ। ਇਹ ਜੀ ਸਰਾਏ ਦਾ ਬਰੂਨੀ ਮੰਜ਼ਰ। ਇਹ ਤੁਸੀਂ ਦੇਖੋ ਕਿ ਉਹੀ ਜਿਹੜੀਆਂ ਖਿੜਕੀਆਂ ਬਣੀਆਂ ਨੇ, ਠੀਕ ਹੈ ਨਾ, ਇਹਦੇ ਸਾਰੇ ਕਮਰੇ ਸਨ ਉੱਤੇ, ਤੇ ਇਹਦਾ ਰਸਤਾ ਹੁੰਦਾ ਸੀ ਇਹ ਵੇਖੋ ਇੰਨੀ ਕੁ ਜ਼ਮੀਨ ਉੱਚੀ ਹੋ ਗਈ ਹੈ, ਸੜਕ ਉੱਚੀ, ਕਿ ਇਹ ਦਰਵਾਜ਼ਾ ਜਿਹੜਾ ਨਾ ਇਹ ਅੱਧੇ ਤੋਂ ਜ਼ਿਆਦਾ ਥੱਲੇ ਦੱਬ ਚੁੱਕਿਆ, ਓਰੀਜਨਲ ਦਰਵਾਜ਼ਾ, ਠੀਕ ਹੈ ਨਾ। 1893 ਦੀ ਜਿਹੜੀ ਨਾ ਇਹ ਬਣੀ ਜੇ। ਤੇ ਇਹ ਹੁਣ ਵੇਖ ਲਓ, ਕੋਈ ਇਹਦੇ 'ਚ ਸੀਮੈਂਟ ਸਰੀਆ ਨਹੀਂ ਹੈਗਾ। ਇਹ ਆਰਚ ਕਿੱਡਾ ਚੌੜਾ ਹੈਗਾ, ਦੇਖੋ ਤੁਸੀਂ, ਠੀਕ ਹੈ ਨਾ। ਤੇ ਇਹ ਜਨਾਬ ਇਹਦੇ ਅੰਦਰ ਦਾ ਵਿਊ, ਗੰਦਗੀ ਦੇ ਢੇਰ, ਚਾਹੀਦਾ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ। ਇਹ ਦੇਖੋ, ਇਹ ਕਮਰਿਆਂ ਨੂੰ ਜਾਣ ਵਾਸਤੇ ਬਰਾਮਦੇ ਬਣੇ ਨੇ, ਦੇਖੋ ਨਾ, ਦੋਨਾਂ ਸਾਈਡਾਂ ਤੇ। ਇਹ ਦੇਖੋ ਜਨਾਬ। ਤੇ ਹੁਣ ਕੁੱਤਿਆਂ ਦਾ ਡੇਰਾ ਇੱਥੇ ਲੱਗਾ, ਜਿੱਥੇ ਕਦੀ ਮੁਸਾਫਰ ਰਾਤਾਂ ਗੁਜ਼ਾਰਦੇ ਸਨ। ਅੱਜ ਇਹਦੀ ਹਾਲਤ ਤੁਸੀਂ ਦੇਖ ਲਓ। ਇਹ ਉਹੀ ਪੁਰਾਣੀਆਂ ਛੱਤਾਂ ਓਰੀਜਨਲ, ਦੇਖੋ ਜੀ, ਐਸਾ ਸ਼ਾਹਕਾਰ ਤਮੀਰ ਹੋਇਆ। ਤੇ ਇਹਦੇ ਇੱਥੇ ਅੰਦਰ ਜਾ ਕੇ ਨਾ, ਤੇ ਇੱਥੇ ਜਿਹੜਾ ਸੇਹਨ ਹੈਗਾ, ਇਹ ਸੇਹਨ ਹੈ। ਇੱਥੇ ਜਾਨਵਰ ਜੂਨਵਰ ਆਪਣੇ ਘੋੜੇ ਖੱਚਰਾਂ ਬੰਨ ਲੈਂਦੇ ਹੁੰਦੇ ਸਨ। ਤੇ ਇਹ ਪਿੱਛੇ ਫਿਰ ਇਹ ਸਮਾਧੀ ਹੈਗੀ, ਇਹ ਉਹਦੀਆਂ ਸੀੜੀਆਂ ਨੇ, ਉਹ ਵੀ ਤੁਹਾਨੂੰ ਦਿਖਾ ਲੈਂਦੇ। ਤੇ ਇਹ ਸਮਾਧ ਦੇ ਕਮਰੇ ਨੇ। ਤੇ ਇਹ ਜਨਾਬ ਇਹਦੇ ਛੋਟੇ ਦਰਵਾਜ਼ੇ ਖਿੜਕੀਆਂ ਵੀ ਹੈ ਨੇ ਇਹ ਨਾਲ, ਠੀਕ ਹੈ ਨਾ। ਇਹ ਵੀ ਹੁਣ ਜਿਹੜਾ ਨਾ ਬਿਲਕੁਲ ਇਸ ਵੇਲੇ ਗੰਦਗੀ ਔਰ ਬਦਬੂ ਦੇ ਢੇਰ ਆ ਰਹੇ ਨੇ। ਦੇਖੋ, ਇਹ ਹੁਣ ਇੱਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ, ਦੇਖੋ ਨਾ। ਆਪਣਾ ਬਿਹਤਰੀਨ ਮੁੱਦਤ ਪੂਰੀ ਕਰਕੇ ਦੇਖਭਾਲ ਨਾ ਹੋਣ ਦੀ ਵਜ੍ਹਾ ਨਾਲ ਤੇ ਹੁਣ ਸਾਰਾ ਕੁਝ ਤਬਾਹ ਹੋਣਾ ਸ਼ੁਰੂ ਹੋ ਗਿਆ। ਛੋਟੀ ਇੱਟ ਲੱਗੀ ਹੈ। ਤੇ ਇਹ ਜਨਾਬ ਕਮਰਾ, ਉਹਦੇ ਵਿੱਚ ਛੱਤ ਤੁਸੀਂ ਦੇਖੋ ਓਰੀਜਨਲ,
ਇਹਦਾ ਫਰੰਟ ਜੀ ਤੁਹਾਨੂੰ ਦਿਖਾਇਆ ਹੁਣ ਇਸ ਸਾਈਡ ਤੇ ਵੀ ਇਹ ਦੇਖੋ ਇਹ ਸਾਰੀ ਉਹ ਖੂਬਸੂਰਤ ਆਪਣੇ ਦੌਰ ਦੀ ਬਿਲਡਿੰਗ ਜਿਹੜੀ ਕਿ ਇਸ ਵੇਲੇ ਬੇਬਸੀ ਦਾ ਸ਼ਿਕਾਰ ਹੈ। ਸ਼ਾਇਦ ਇਹ ਬਿਲਡਿੰਗ ਰੋਂਦੀ ਵੀ ਹੋਏ ਕਿ ਮੇਰੇ ਨਾਲ ਜ਼ੁਲਮ ਕੀ ਹੋ ਰਿਹਾ, ਠੀਕ ਹੈ ਨਾ, ਮੇਰੀ ਸੰਭਾਲ ਕਿਉਂ ਨਹੀਂ ਕੀਤੀ ਗਈ। ਮੁਫਤ ਦਾ ਜਿਹੜਾ ਅਸਾਸਾ ਮਿਲਿਆ ਸੀ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਸੀ, ਲੇਕਿਨ ਉਹ ਖੈਰ ਨਹੀਂ ਐਸਾ ਹੋਇਆ। ਇਹ ਦੇਖੋ ਕੁੱਤਿਆਂ ਦਾ ਬਸੇਰਾ। ਇਹ ਉਹੀ ਦਰਵਾਜ਼ਾ ਜਿਹੜਾ ਮੈਂ ਤੁਹਾਨੂੰ ਉਧਰੋਂ ਦਿਖਾਇਆ ਤੇ ਇੱਥੇ ਸਿਹਨ ਸੀ ਇਹਦਾ, ਠੀਕ ਹੈ ਨਾ। ਇਹ ਸਾਰੇ ਉੱਤੇ ਕਮਰੇ ਨੇ ਤੇ ਇਹ ਬਣੀ ਹੈ ਸਮਾਧੀ ਬਣੀ ਇਹਦੇ ਉੱਤੇ, ਠੀਕ ਹੈ ਨਾ। ਇਹ ਜਨਾਬ ਸਮਾਧ ਦੇ ਤੁਸੀਂ ਦੇਖੋ ਦਰਵਾਜ਼ੇ ਪੁਰਾਣੇ, ਬਰਾਮਦਾ ਜਿਹੜਾ ਬਣਿਆ। ਤੇ ਇਹ ਜਨਾਬ ਉਹੀ ਪੁਰਾਣੀਆਂ ਇੱਟਾਂ, ਪੁਰਾਣੇ ਦਰਵਾਜ਼ੇ ਤੇ ਪੁਰਾਣੇ ਬਰਾਮਦੇ, ਲੇਕਿਨ ਓਏ ਹੋਏ ਹੋਏ ਸਾਰਾ ਬਾਰਿਸ਼ ਦੀ ਗਟਰਾਂ ਦਾ ਪਾਣੀ ਤੇ ਖੜਾ ਹੋਇਆ। ਬਹੁਤ ਦੁੱਖ ਹੋ ਰਿਹਾ ਜੀ, ਠੀਕ ਹੈ ਨਾ। ਓਏ ਹੋਏ ਆ ਦੇਖੋ ਤੁਸੀਂ ਮੱਛਰ, ਡਿੰਗੀ, ਇਹ ਇਲਾਕੇ ਜਿਹੜੇ ਡਿੰਗੀ ਦਾ ਬਾਇਸ ਪਾਉਂਦੇ ਨੇ ਮੱਛਰ। ਅੱਛਾ ਇਹ ਛੱਤਾਂ ਇਹ ਵੀ ਟੁੱਟ ਗਈਆਂ ਜੀ। ਅੱਛਾ ਗਾਡਰ ਪਏ ਨੇ ਜੀ, ਲੱਕੜ ਦੀਆਂ ਛੱਤਾਂ ਨਹੀਂ, ਬਾਲੇ ਲੱਕੜ ਦੇ ਨੇ ਤੇ ਗਾਡਰ ਪਏ ਨੇ ਉੱਤੇ ਜਨਾਬ, ਇਹ ਓਰੀਜਨਲ। ਤੇ ਇਹ ਜਨਾਬ ਕਮਰੇ ਸਮਾਧ ਦੇ, ਇਹਦੇ ਸਮਾਧੀ ਜਨਰਾ ਲੱਗਾ ਇਹਨੂੰ, ਉੱਤੇ ਦਾ ਬਣਿਆ ਜਿਹੜਾ ਹੈਗਾ ਡੋਮ, ਠੀਕ ਹੈ ਨਾ। ਇਹ ਸੀੜੀਆਂ ਨੇ ਹੁਣ ਇਸ ਕਾਬਲ ਨਹੀਂ ਕਿ ਉੱਤੇ ਜਾਇਆ ਜਾਏ, ਬਿਲਕੁਲ ਟੁੱਟ ਚੁੱਕੀਆਂ ਨੇ, ਠੀਕ ਹੈ। ਤੇ ਇਹ ਉਹੀ ਸੁਰਾਏ, ਕਮਰੇ ਦੇ ਇੱਕ ਬਣੇ ਨੇ ਅੰਦਰ। ਦੋਸਤੋ ਇਹ ਜਿਹੜੀ ਸਰਾਏ ਔਰ ਸਮਾਧੀ ਜਿਹੜੀ ਬਣੀ ਹੈ ਨਾ, ਇਹ ਬਹੁਤ ਕਦੀਮੀ ਹੈ, ਲੇਕਿਨ ਅਗਰ ਇਹਦੀ ਹਿਫਾਜ਼ਤ ਕੀਤੀ ਜਾਂਦੀ ਨਾ ਤੇ ਕਮ ਸੇ ਕਮ ਇਹ ਇੱਕ ਟੂਰਿਸਟ ਪੁਆਇੰਟ ਬਣ ਸਕਦਾ ਸੀ। ਲੋਕੀ ਇੱਥੇ ਆ ਕੇ ਦੇਖ ਸਕਦੇ ਸਨ ਕਿ ਪੁਰਾਣਾ ਤਰਜ਼ੇ ਤਾਮੀਰ ਕੈਸਾ ਹੁੰਦਾ, ਉਦੋਂ ਬਿਲਡਿੰਗਾਂ ਕੈਸੀਆਂ ਬਣਦੀਆਂ ਸਨ। ਆਵਾਮ ਦੀ ਸਹੂਲਤ ਵਾਸਤੇ ਜਿਸ ਤਰ੍ਹਾਂ ਕਿ ਸਰਾਏ ਬਣਾਇਆ ਹੈ ਕਿ ਜੀ ਇੱਥੇ ਬਿਲਾ ਮੁਆਵਜ਼ਾ ਤੁਸੀਂ ਆ ਕੇ ਰਹਿ ਸਕਦੇ ਸੋ, ਰਾਤ ਗੁਜ਼ਾਰ ਸਕਦੇ ਸੋ, ਆਪਣੇ ਜਾਨਵਰਾਂ ਵਾਸਤੇ ਤੁਸੀਂ ਇੱਥੇ ਇੱਕ ਰੈਸਟ ਪੁਆਇੰਟ ਇਹਨੂੰ ਕਹਿ ਸਕਦੇ ਹੋ ਸੀ। ਲੇਕਿਨ ਹੁਣ ਇਹ ਦੇਖੋ ਨਾ ਸੀੜੀਆਂ ਵੀ ਟੁੱਟ ਫੁੱਟ ਦੇ ਸ਼ਿਕਾਰ ਨੇ, ਪਿੱਛੇ ਮੇਰੇ ਇਮਾਰਤ ਹੈ ਔਰ ਇੱਥੋਂ ਜਿੱਥੋਂ ਦੀ ਮੈਂ ਆਇਆ ਵਾਂ ਇਹ ਵੀ ਤੁਸੀਂ ਹਾਲ ਦੇਖ ਲਓਗੇ, ਬਹੁਤ ਬੁਰਾ ਹੈ। ਲਓ ਜੀ ਦੋਸਤੋ ਇਹ ਇੱਕ ਸਮਾਧ ਨਜ਼ਰ ਆਈ ਹੈ ਆਪਣੇ ਦੌਰ ਦੀ, ਬਹੁਤ ਹੀ ਖੂਬਸੂਰਤ ਔਰ ਵਧੀਆ ਸਮਾਧ, ਲੇਕਿਨ ਵਿੱਚ ਹੁਣ ਇੱਕ ਟੋਕਾ ਲੱਗਾ ਜੋ ਮਵੇਸ਼ੀਆਂ ਵਾਸਤੇ ਪੱਠੇ ਕੁਤਰਨ ਵਾਸਤੇ, ਕਿਉਂਕਿ ਜਿਹਦੀ ਮਲਕੀਅਤ ਹੈ ਇਸ ਵੇਲੇ ਸਮਾਧ, ਉਹਨਾਂ ਇਹਨੂੰ ਹਵੇਲੀ ਬਣਾ ਲਿਆ। ਇਹ ਦੋ ਸਮਾਧਾਂ ਨੇ ਇੱਥੇ, ਬੇਸਿਕਲੀ ਜ਼ਿਆਦਾ ਸਨ ਲੇਕਿਨ ਇਹ ਦੋ ਹੁਣ ਰਹਿ ਗਈਆਂ ਨੇ ਜਿਹੜੀਆਂ ਕਮ ਸੇ ਕਮ ਇਸ ਹਾਲਤ 'ਚ ਹੈ ਨਹੀਂ ਕਿ ਇਹਨਾਂ ਨੂੰ ਸਮਾਧ ਕਿਹਾ ਜਾ ਸਕੇ। ਇਹ ਦੇਖੋ ਦੂਸਰੀ ਹੈ, ਇਹ ਕਿਸੇ ਹੋਰ ਦੀ ਪ੍ਰਾਪਰਟੀ ਤੇ ਉੱਤੇ ਲਿਖਿਆ ਜੀ ਪੰਡਤ ਲਕਸ਼ਮਣ ਦਾਸ ਵਲਦ ਘਸੀਟਾ ਮਲ, ਤਾਰੀਖ 2 ਪੋ 1956। ਅੱਛਾ ਇਹ 1956 ਲਿਖਿਆ ਤਾਂ ਦੇਸੀ ਮਹੀਨਾ, ਤੇ ਦੇਸੀ ਮਹੀਨਾ ਜਿਹੜਾ ਨਾ ਉਹ ਤਕਰੀਬਨ 56 ਸਾਲ ਦਾ ਫਰਕ ਹੈ। ਇੰਗਲਿਸ਼ ਦਾ ਮਹੀਨਾ ਜਿਹੜਾ ਹੁੰਦਾ ਨਾ ਜਨਵਰੀ ਫਰਵਰੀ ਦਾ ਸਾਲ ਜਿਹੜਾ, ਤੇ 1956 ਜਿਹੜਾ ਨਾ ਇਹ ਲਿਖਿਆ ਪੋ, ਤੇ ਇਹਦਾ ਮਤਲਬ ਹੈ ਕਿ ਇਹ ਹੋ ਗਈ 1900 ਦੇ ਵਿੱਚ ਬਣਾਈ ਗਈ ਸੀ ਸਮਾਧ ਇੱਥੇ ਪਿੰਡ ਵਡਾਲਾ ਸੰਧਵਾ। ਇਹਦਾ ਹੈਗਾ ਜੀ ਤਹਿਸੀਲ ਡਸਕਾ, ਜ਼ਿਲ੍ਹਾ ਸਿਆਲਕੋਟ। ਇਹ ਗੁਜਰਾਂਵਾਲਾ ਪਸਰੂਰ ਰੋਡ 'ਤੇ ਵੀ। ਤੇ ਅੱਛਾ ਦੋਸਤ ਸਾਨੂੰ ਵਿਖਾ ਰਹੇ ਨੇ ਕਿ ਇਹ ਕਿਹੜਾ ਮਸਾਲਾ ਕੋਈ ਖਾਸ ਕਿਸਮ ਦਾ ਨਹੀਂ ਲੱਗਾ, ਇਹ ਕੋਈ ਚੂਨਾ ਜਿਹਾ ਲੱਗਿਆ ਜਨਾਬ। ਆ ਦੇਖੋ ਨਾ ਬਹੁਤ ਹੀ ਖਾਸ ਕਿਸਮ ਦਾ ਮਟੀਰੀਅਲ ਜਿਹਦੇ ਨਾਲ ਇਹਨੂੰ ਪਲਸਤਰ ਕੀਤਾ ਹੈ। ਇਹ ਜਿਹੜੇ ਇੱਥੇ ਦੋਸਤ ਹਨ ਉਹਨਾਂ ਮੈਨੂੰ ਚੈੱਕ ਕਰਾਇਆ। ਅੰਦਰ ਚੱਲਦੇ ਹਾਂ ਜੀ ਸਮਾਧ ਦੇ ਅੰਦਰ। ਓਏ ਹੋਏ ਖਾਲੀ ਹੈ ਜੀ, ਕੋਈ ਅੰਦਰ ਜਿਹੜਾ ਉਹਨਾਂ ਨਹੀਂ। ਅੱਛਾ ਇਹ ਜਨਾਬ ਉੱਤੇ ਅੱਜ ਵੀ ਓਰੀਜਨਲ ਹਾਲਤ 'ਚ, ਲੇਕਿਨ ਹੁਣ ਇਹ
ਇਹਨੂੰ ਮੇਰੇ ਖਿਆਲ ਕੋਈ ਚੂਨਾ ਪਲਸਤਰ ਨਹੀਂ ਕੀਤਾ ਗਿਆ, ਉਹ ਜਿਹੜਾ ਓਰੀਜਨਲ ਕਿਸੇ ਦੌਰ ਦਾ ਹੈਗਾ। ਇਹਦੇ ਨਕਸ਼ੋ ਨਗਾਰ ਮੈਂ ਦੇਖ ਰਿਹਾ, ਦੇਖੋ ਇਹ ਪੁਰਾਣੇ 1900 ਦੇ ਵਿੱਚ ਬਣਾਏ ਗਏ ਸਨ। ਅਤੇ ਇਹ ਤਾਂ ਮਤਲਬ ਕਿ ਇਹ ਫਿਰ ਜਿਹੜਾ ਨਾ ਇਹਨੂੰ 100 ਸਾਲ ਤੋਂ ਉੱਤੇ ਹੋ ਗਿਆ, ਠੀਕ ਹੈ ਨਾ, 122 ਸਾਲ ਹੋ ਗਏ ਨੇ। ਇਹ ਸਮਾਧ ਜਿਹੜੀ ਵਡਾਲਾ ਸੰਧੂਆਂ 'ਚ ਬਣੀ ਹੈ, ਬੜਾ ਵੱਡਾ ਇਹ ਸਿੱਖ ਸਰਦਾਰਾਂ ਦਾ ਪਿੰਡ ਹੁੰਦਾ ਸੀ। ਅਤੇ ਇਹ ਜਨਾਬ ਇਹਦੀ ਜਿਹੜੀ ਸਮਾਧ ਹੈ ਦੂਸਰੀ, ਠੀਕ ਹੈ ਨਾ। ਇਹਦੇ ਅੰਦਰ ਨਹੀਂ ਮੈਂ ਗਿਆ ਕਿਉਂਕਿ ਇਹ ਇੱਕ ਰਿਹਾਇਸ਼ ਹੈ, ਔਰ ਜਿਨ੍ਹਾਂ ਕੋਲ ਇਹਦੀ ਕੰਟਰੋਲ ਉਹ ਚਾਬੀ ਨਹੀਂ ਸੀ ਹੈਗੀ ਮੇਰੇ ਕੋਲ। ਇਹ ਦੇਖੋ ਜਨਾਬ, ਕਿਆ ਬਾਤ ਹੈ। ਲੋ ਜੀ, ਇਹ ਜਿਹੀ ਯਾਦਾਂ ਰਹਿ ਗਈਆਂ, ਇਹ ਜੇ ਸਾਰਾ ਕੁਛ ਹੈ। ਅਤੇ ਹੁਣ ਇਹਨੂੰ ਦੇਖਭਾਲ ਨਾ ਹੋਣ ਦੀ ਵਜ੍ਹਾ ਨਾਲ ਜਿਹੜਾ ਨਾ ਇਹਦਾ ਕੋਈ ਰੰਗ ਰੂਪ ਨਹੀਂ, ਉਹ ਜਿਹੜਾ ਬਾਰਿਸ਼ਾਂ ਪੈ ਪੈ ਕੇ ਅਤੇ ਕਾਲਖ ਜੀ ਉੱਤੇ ਲੱਗ ਗਈ ਹੈ, ਜਾਲੇ ਲੱਗ ਗਏ ਨੇ ਦੀਵਾਰਾਂ 'ਤੇ। ਔਰ ਇਹ ਇੱਕ ਖੌਫਨਾਕ ਮੰਜ਼ਰ ਪੇਸ਼ ਕਰ ਰਹੀ ਹੈ। ਛੋਟੀ ਇੱਟ ਨਾਲ ਬਣੀ 1900 ਦੇ ਵਿੱਚ। ਉੱਤੇ ਜਿਹੜਾ ਲਿਖਿਆ ਜੀ, ਇਹ ਲਕਸ਼ਮਣ ਦਾਸ ਹੋਰਾਂ ਦੀ ਵਲਦ ਘਸੀਟਾ ਮੱਲ ਵਡਾਲਾ ਸੰਧੂਆਂ। ਇਹ ਸੰਧੂ ਜਿਹੜੇ ਸਨ ਇਹ ਉਹਨਾਂ ਦਾ ਪਿੰਡ ਸੀ, ਜਿਹੜੇ ਸੰਧੂ ਜੱਟ ਸਨ ਨਾ, ਇਹ ਉਹਨਾਂ ਦਾ, ਠੀਕ ਹੈ। ਅੱਛਾ ਜੀ, ਭਾਅ ਦੱਸੋ ਥੋੜ੍ਹਾ ਤੁਸੀਂ ਇਹ ਜਿਹੜੀ ਸਰਾਏ ਹੈਗੀ ਇਹਦੇ ਬਾਰੇ 'ਚ ਕੀ ਜਾਣਦੇ ਹੋ? ਅਸਲਾਮ ਵਾਲੇਕਮ ਜੀ। ਇਹੀ ਜੀ ਇਹਦੇ ਬਾਰੇ ਸਾਡੇ ਵੱਡੇ ਵਡੇਰੇ ਸਾਨੂੰ ਦੱਸਦੇ ਹੁੰਦੇ ਸਨ, ਸਾਨੂੰ ਤਾਂ ਇਲਮ ਹੀ ਨਹੀਂ ਹੈ ਕਿਉਂਕਿ ਵੱਡੇ ਵਡੇਰਿਆਂ ਵੀ ਉਹ ਅੱਗੋਂ ਵੱਡੇ ਵਡੇਰਿਆਂ ਕੋਲ ਸੁਣੇ ਅਸੀਂ, ਅਤੇ ਅਸੀਂ ਉਹਨਾਂ ਕੋਲ ਸੁਣੇ ਹੈ ਕਿ ਇਹ ਸਰਾਂ ਜਿਹੜੀ ਬਣੀ ਸੀ ਇਹ ਉਹ ਉਦੋਂ ਇੱਧਰੋਂ ਨਾਰਵਾਲ ਵਾਲੀ ਸਾਈਡ ਵੱਲੋਂ ਸਿੱਖ ਜੇ ਆਏ ਹਨ, ਅਤੇ ਉਹਨਾਂ ਇੱਥੇ ਪਹੁੰਚੇ ਨਾ ਅਤੇ ਰਾਤ ਪੈ ਗਈ ਉਹਨਾਂ ਨੂੰ ਰਾਤ ਪੈਣ ਦੀ ਦੇਰ, ਅਤੇ ਇਹ ਸਿੱਖਾਂ ਕੋਲ ਗਏ ਨੇ ਕਿ ਸਾਨੂੰ ਰਾਤ ਰੱਖੋ। ਉਹ ਕਿਸੇ ਸਿੱਖ ਨੇ ਉਹਨਾਂ ਨੂੰ ਰਾਤ ਰੱਖਿਆ। ਉਹ ਫਿਰ ਅਖੀਰ ਉਹਨਾਂ ਪੁੱਛਿਆ ਕਿ ਇੱਥੇ ਕਿਹਦੇ ਕੋਲ ਅਸੀਂ ਰਾਤ ਰਹੀਏ। ਉਹ ਫਿਰ ਬੰਦੇ ਕਿਸੇ ਨੇ ਦੱਸਿਆ ਉਹਨਾਂ ਨੂੰ ਕਿ ਭਾਈ ਫਲਾਣੇ ਥਾਂ ਜਿਹੜਾ ਨਾ ਸਿੱਖ ਉਹ ਮਿਸਤਰੀ ਇਹ ਬੰਦਾ, ਉਹਦੇ ਕੋਲ ਤੁਸੀਂ ਜਾਓ, ਉਹ ਤੁਹਾਨੂੰ ਰਾਤ ਰੱਖੇਗਾ। ਉਹ ਫਿਰ ਬੰਦੇ ਉਹਦੇ ਕੋਲ ਗਏ ਨੇ। ਉਹਨੇ ਆਖਿਆ ਮੈਂ ਤੁਹਾਡੇ ਜੋੜ ਦਾ ਨਹੀਂ ਹੈ ਬੰਦਾ, ਅਤੇ ਮੈਂ ਨਹੀਂ ਰੱਖ ਸਕਦਾ, ਅਸੀਂ ਤਾਂ ਮੁਸਲਮਾਨ ਹਾਂ ਅਤੇ ਤੁਸੀਂ ਸਿੱਖ ਹੋ। ਉਹਨੇ ਆਖਿਆ ਕਿ ਸਾਨੂੰ ਤੁਸੀਂ ਜ਼ਹਿਰ ਵੀ ਦਿਓਗੇ ਤਾਂ ਅਸੀਂ ਖਾ ਲਾਂਗੇ। ਉਹਨਾਂ ਆਖਿਆ ਜੀ ਠੀਕ ਹੈ, ਚਲੋ ਬੰਨੋ ਡੰਗਰ ਸ਼ੰਗਰ। ਉਹਨਾਂ ਡੰਗਰ ਡੁੰਗਰ ਬੰਨੇ ਨੇ। ਉਹਨਾਂ ਆਖਿਆ ਉਹ ਪੱਠਾ ਦਿੱਤਾ ਪਾਓ ਜਾਨਵਰਾਂ ਨੂੰ। ਉਹਨਾਂ ਨੂੰ ਬਿਸਤਰੇ ਦਿੱਤੇ, ਉਹਨਾਂ ਨਵੇਂ ਕੱਢ ਕੇ ਉਹਨਾਂ ਨਾਲ ਰਾਤ ਰਹਿ ਨੇ। ਅਗਲੇ ਦਿਨ ਵੀ ਬਾਰਿਸ਼ ਹੁੰਦੀ ਰਹੀ, 8 ਦਿਨ ਬਾਰਿਸ਼ ਲੱਗੀ ਹੈ। ਉਹ ਝੜੀ ਬਣ ਗਈ। ਉਹ ਜਦੋਂ ਝੜੀ ਖਤਮ ਹੋਈ ਹੈ ਅਤੇ ਉਹ ਫਿਰ ਸਿੱਖ ਆਪਣਾ ਮਾਲ ਲੈ ਕੇ ਗੁਜਰਾਂ ਵਾਲੇ ਗਏ ਨੇ, ਉੱਥੇ ਫਰੋਖਤ ਕਰਕੇ। ਅਤੇ ਜਦੋਂ ਆਪਣੇ ਇਲਾਕੇ 'ਚ ਗਏ ਨੇ, ਆਪਣੇ ਇਲਾਕੇ 'ਚ ਉੱਥੇ ਉਹਨਾਂ ਨੇ ਵੇਖਿਆ ਇੱਥੋਂ ਦਾ ਸਿੱਖ ਸੀ ਜਿਹੜਾ ਉਹ ਉੱਥੇ ਅਫਸਰ ਲੱਗਾ ਸੀਗਾ। ਉੱਥੇ ਜਾ ਕੇ ਉਹਨਾਂ ਜਦੋਂ ਵੇਖਿਆ ਨਾ ਉਹਦੀ ਤਖਤੀ ਲੱਗੀ ਵਡਾਲਾ ਸੰਧੂਆਂ। ਉਹਨਾਂ ਆਖਿਆ ਜੀ ਇਹ ਤਖਤੀ ਕਿਹਦੇ ਨਾਂ ਦੀ ਹੈ? ਉਹਨੇ ਆਖਿਆ ਜੀ ਮੇਰੇ ਨਾਂ ਦੀ ਹੈ। ਇਹ ਤੂੰ ਕਿੱਥੋਂ ਦਾ ਹੈ? ਵਡਾਲਾ ਸੰਧੂਆਂ ਦਾ। ਉਹਨਾਂ ਆਖਿਆ ਨਹੀਂ ਵਡਾਲਾ ਸੰਧੂਆਂ ਦਾ ਨਹੀਂ, ਵਡਾਲਾ ਇਸਲਾਮ ਦਾ। ਉਹਨੇ ਪੁੱਛਿਆ ਕਿ ਕੀ ਗੱਲ ਹੋਈ ਹੈ ਇਸ ਤਰ੍ਹਾਂ। ਉਹਨੇ ਦੱਸਿਆ ਕਿ ਅਸੀਂ ਗਿਆ ਹਾਂ, ਸਾਨੂੰ ਉੱਥੇ ਸਿੱਖਾਂ ਨੇ ਰਾਤ ਨਹੀਂ ਰੱਖਿਆ, ਅਤੇ ਅਸੀਂ ਉਹ ਵਡਾਲੇ ਜਾ ਕੇ ਉਹ ਬੰਦਾ ਅਸੀਂ ਮਾੜਾ ਜਿਹਾ ਉਹਦੇ ਘਰ ਅਸੀਂ ਰਹੇ ਹਾਂ, ਉਹਨੇ ਸਾਨੂੰ ਰੱਖਿਆ। ਬਾਅਦ 'ਚੋਂ ਸਿੱਖਾਂ ਨੇ ਉੱਥੋਂ ਸਿੱਖ ਆਇਆ ਇੱਥੇ ਆ ਕੇ, ਅਤੇ ਸਾਰੇ ਸਿੱਖਾਂ ਨੂੰ ਉਹਨੇ ਲਾਹਨਤ ਕੀਤੀ ਕਿ ਬਈ ਤੁਹਾਂ ਬੰਦਿਆਂ ਨੂੰ ਰਾਤ ਕਿਉਂ ਨਹੀਂ ਰੱਖਿਆ। ਉਹ ਫਿਰ ਸਾਰੇ ਪੈਸੇ ਇਕੱਠੇ ਕਰ ਕੁਰ ਕੇ ਨਾ, ਅਤੇ ਫਿਰ ਸਰਾਂ ਬਣਾਈ ਸੀ ਉਹਨਾਂ ਮੁਸਾਫਰਖਾਨਾ। ਆਉਂਦੇ ਜਾਂਦੇ ਜਿਹੜੇ ਮੁਸਾਫਰ ਨਾਲ ਰਾਤ ਇੱਥੇ ਰਹਿੰਦੇ ਹੁੰਦੇ ਸਨ। ਉਹ ਇਸ ਵਜ੍ਹਾ ਤੋਂ ਇਹ ਜਿਹੜਾ ਨਾ ਬਣਿਆ ਸੀ। ਇੱਥੇ ਇਹ ਕਮਰੇ ਵੇਖੇ ਹਨ, ਪਿੱਛੇ ਦੇ ਸਾਰੇ ਕਮਰੇ ਹਨ, 4 ਚੁਫੇਰੇ ਕਮਰੇ ਹਨ। ਉਹ ਜਾਨਵਰਾਂ ਵਾਸਤੇ ਵੀ ਹਨ, ਬੰਦਿਆਂ ਵਾਸਤੇ ਲਹਿਦਾ ਹਨ, ਇਨਸਾਨਾਂ ਦੇ ਅਤੇ ਜਾਨਵਰਾਂ ਦੇ ਲਹਿਦਾ ਸਨ। ਅਤੇ ਦੂਸਰਾ ਇਹ ਸੀ ਕਿ ਵਿੱਚ ਇਹਦੇ ਖੂਹੀ ਵੀ ਸੀ ਪਾਣੀ ਵਾਸਤੇ, ਉਹ ਜਿਹਨਾਂ ਨੂੰ ਪਾਣੀ ਡਾਣ ਡੂਣ ਵਾਸਤੇ ਖੂਹੀ ਵੀ ਸੀ। ਅਤੇ ਇਸੇ ਤਰ੍ਹਾਂ ਬਸ ਨਿਜ਼ਾਮ ਜਿਉਂ ਟਾਈਮ ਗੁਜ਼ਰਦਾ ਗਿਆ ਉਹ ਸਾਰੇ ਢੱਠਦੇ ਗਏ ਮਕਾਨ ਵਿੱਚੋਂ। ਇੱਟਾਂ ਜਿਹੜੀਆਂ ਹਨ ਇਹਦੇ ਵਾਸਤੇ ਏਮਨਾਬਾਦੋਂ ਆਈਆਂ ਸਨ। ਵੱਡੇ ਵਡੇਰੇ ਦੱਸਦੇ ਹਨ ਸਾਡੇ ਕਿ ਏਮਨਾਬਾਦੋਂ ਆਈਆਂ ਹਨ, ਅਤੇ ਇਹ ਤਮੀਰ ਹੋਇਆ ਸੀ, ਅਤੇ 2 ਸਾਲਾਂ ਦੇ ਵਿੱਚ ਤਮੀਰ ਹੋਈ ਸੀ। ਅਤੇ ਸਰਦਾਰ ਬਘੇਲ ਸਿੰਘ ਸੀ ਨਾਂ ਉਹਦਾ, ਜਿਹਨੇ ਤਮੀਰ ਕਰਵਾਈ ਸੀ। ਉਹਨਾਂ ਦੇ ਦਾਦੇ, ਉਹਨਾਂ ਦੇ ਜਿਹੜੇ ਪੁੱਤਰੇ ਛੋਤਰੇ ਉਹ ਹੈ ਨੇ ਇੰਡੀਆ ਦੇ ਵਿੱਚ, ਉਹਨਾਂ ਨਾਲ ਕਦੀ ਰਾਬਤਾ ਹੋਇਆ ਸੀ, ਅਤੇ ਵਾਹਵਾ ਦੇਰੀ ਹੋ ਗਈ ਉਹਨਾਂ ਨੂੰ, ਹੁਣ ਨਹੀਂ ਰਾਬਤਾ ਹੋਇਆ ਕਦੀ। ਉਹਨਾਂ ਕਿਹਾ ਸੀ ਕਿ ਚਲੋ ਅਸੀਂ ਜਿਹੜਾ ਫੇਰਾ ਲੱਗਾ ਅਤੇ ਜੇ ਤਮੀਰ ਹੋਣ ਵਾਲੀ ਹੋਈ ਤਾਂ ਕਰਵਾਵਾਂਗੇ ਤਮੀਰ, ਅਤੇ ਉਹ ਆਈ ਨਹੀਂ, ਅਤੇ ਨਹੀਂ ਇਹ ਤਮੀਰ ਹੋ ਸਕੀ। ਵਡਾਲਾ ਸੰਧੂਆਂ ਪਿੰਡ ਇੱਥੇ ਕਿਹੜੀ ਕੌਮਾਂ ਵੱਡੇ ਦੱਸਦੇ ਰਹਿੰਦੇ ਹੁੰਦੀਆਂ? ਪਹਿਲਾਂ ਇੱਥੇ ਰਹਿੰਦੇ ਸਨ ਸਿੱਖ ਹੀ ਜ਼ਿਆਦਾ ਹਨ, ਅਤੇ ਦੂਸਰੀਆਂ ਕੌਮਾਂ ਤਾਂ ਨਹੀਂ ਹਨ ਇੰਨੀਆਂ ਹੈ। ਬਾਜ਼ਾਰ ਕਿਹੜਾ ਸੀ ਮੇਨ ਬਾਜ਼ਾਰ ਇਹ ਸੀ, ਇਹ ਜਿਹੜਾ ਰੋਡ ਹੈ। ਪੁਰਾਣੀਆਂ ਦੁਕਾਨਾਂ ਹੁੰਦੀਆਂ ਸਨ ਇੱਥੇ ਖੱਤਰੀਆਂ? ਹਾਂ, ਖੱਤਰੀਆਂ ਦੀਆਂ ਦੁਕਾਨਾਂ ਵੀ ਹੈ ਸਨ, ਸਾਡੇ ਵਾਲ ਸਾਹਿਬ ਦੱਸਦੇ ਹਨ।
खतरियां दी दुकानां भी सन होर सिखां दियां दूसरे इस तरह रले मिले हैं सारे उन्हां दी दुकानां हैन बड़ियां बड़ियां दुकानां। घर इत्थे वड्डी हवेली सी इक पिंड दे विच सी होर बड़े जे घर सन उन्हां दे सिखां दे वो सारे हुण ढाह ढू छड़े ने लोकां ने अपने बना वो भी इस तरह ही वड्डी हवेली जिहड़ी सी ना वो भी इस तरह ही वावा खूब नहीं कोई शै नहीं उत्थे हुण रही ते ओह् वावा वड्डी वावा खूबसूरत बनाई सी ओह् भी तस्वीरां वगैरह उत्ते नक्शबंदी कीती होई सी बड़ी बेहतरीन। ये बड़ी खूबसूरत सी अंदरों हाँ जी ते जेह्ड़ा हुण ते खूबसूरत रही नहीं है हुण कूड़ी घर ही बन गया सारा कूड़ा ही कूड़ा सुट्ट सुट्ट के लोकां ने बीमार चढ़े आ। ये इन्नी उच्ची हुंदी ही कि तूड़ी वाला गड्ढा लद्दे लद्दाए अंदर टुर जांदा हुंदा ही ते हुण इन्ना कुछ हो गया कि बंदा जेह्ड़ा सिद्धा होकर अंदर नहीं लंघ सकदा गेट दे विचों दी। ये सड़क जिहड़ी इन्नी उच्ची हो गई है 10 मेन रोड सी 12 फुट भरती पै गई इत्थे मेन रोड ते। लो जी दोस्तों ਇਹ ਵਡਾਲਾ ਸੰਧੂਆ तहसील डस्का ते ज़िला ਇਹਦਾ ਹੈਗਾ सियालकोट। ਇਹਦੀ ਤੁਹਾਨੂੰ ਇੱਕ बर्बाद हो रही सराय दिखाई है समाधि दिखाई है। बड़े बुरे हालात ने इस सराय के जिथे कभी मुसाफिर रहिंदे सन। तो नवी वीडियो नाल दोबारा तुहाडी खिदमत हाज़र होवांगा। औरंगजेब नूं इजाज़त दिओ ते ए जनाब वीडियो दोस्तां नाल ज़रूर शेयर करो। औरंगजेब नूं इजाज़त दिओ। अल्लाह हाफिज़।